ਲੱਸੀਆਂ ਪੂੜੀ ਛੋਲੇ ਤੇ ਹਲਵੇ ਦਾ ਬਣਿਆ ਹੋਇਆ ਨਾਸ਼ਤਾ ਤੇ ਨਾਲ ਲੱਸੀ ਆ, ਪੰਜਾਬੀ ਲੱਸੀ ਜਿਹਨੂੰ ਕਹਿੰਦੇ ਆ। ਪੀਪੀਟੀਵੀ ਦੇ ਨਾਲ ਮੀਆਂ ਆਸਫ ਅਲੀ ਤੇ ਇਸ ਟਾਈਮ ਮੇਰੇ ਨਾਲ ਮੌਜੂਦ ਆ ਇੱਕ ਸਿੱਖ ਫੈਮਿਲੀ ਜਿਹੜੀ ਆਈ ਹੈ ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਜਨਮ ਦਿਨ ਦੇ ਸਿਲਸਿਲੇ 'ਚ ਤੇ ਇਹ ਲਾਹੌਰ 'ਚ ਨਾਸ਼ਤਾ ਕਰ ਰਹੇ ਆ। ਬਿਲਕੁਲ ਇੱਕ ਸੜਕ ਕਿਨਾਰੇ ਬੈਠੇ, ਇੱਕ ਗਲੀ ਦੇ ਕਿਨਾਰੇ 'ਚ ਬੈਠੇ ਇੱਕ ਹੋਟਲ ਤੋਂ ਨਾਸ਼ਤਾ ਕਰ ਰਹੇ। ਇਹਨਾਂ ਤੋਂ ਜਾਣਦੇ ਆ ਪਹਿਲੇ ਤੇ। ਹਾਂਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਰਮਿੰਦਰ ਸਿੰਘ ਹੈ ਜੀ। ਕਿੱਥੋਂ ਆਏ ਹੋ ਤੁਸੀਂ? ਅਸੀਂ ਗੁਰਦਾਸਪੁਰ ਤੋਂ ਆਏ ਹਾਂ। ਅੱਛਾ, ਗੁਰਦਾਸਪੁਰ ਤੋਂ ਆਏ ਹੋ। ਤੇ ਕਿੰਨੇ ਜਣੇ ਆਏ ਟੋਟਲ? ਅਸੀਂ ਸਾਡੀ ਫੈਮਿਲੀ ਵਿੱਚੋਂ 6 ਜਣੇ ਆਏ ਆ। ਅੱਛਾ, 6 ਜਣੇ ਆਏ ਹੋ। ਪਹਿਲੀ ਵਾਰੀ ਕਿ ਪਹਿਲੇ ਵੀ? ਨਹੀਂ, ਸੈਕੰਡ ਵਾਰ। ਦੂਜੀ ਵਾਰੀ ਆਏ ਹੋ। ਅੱਛਾ, ਤੇ ਤੁਸੀਂ ਇਹ ਨਾਸ਼ਤਾ ਕਰ ਰਹੇ ਹੋ, ਪਹਿਲੇ ਤੇ ਦੱਸੋ ਨਾਸ਼ਤਾ ਲੱਗਿਆ ਕੈਸਾ? ਬਹੁਤ ਹੀ ਵਧੀਆ, ਜ਼ਬਰਦਸਤ। ਕੀ ਕੀ ਖਾ ਰਹੇ ਹੋ? ਅਸੀਂ ਆ ਪੂੜੀ ਛੋਲੇ ਤੇ ਹਲਵੇ ਦਾ ਉਹ ਬਣਿਆ ਹੋਇਆ ਨਾਸ਼ਤਾ ਤੇ ਨਾਲ ਲੱਸੀ ਆ, ਪੰਜਾਬੀ ਲੱਸੀ ਜਿਹਨੂੰ ਕਹਿੰਦੇ ਆ। ਹਾਂਜੀ, ਬਹੁਤ ਵਧੀਆ। ਤੇ ਹਲਵਾ ਕੈਸਾ ਲੱਗ ਰਿਹਾ ਤੁਹਾਨੂੰ? ਹਲਵਾ ਜੇ ਦੇਖਣਾ, ਟੇਸਟ ਹਲਵੇ ਦਾ ਦੇਖਣਾ ਅਜੇ ਪੂੜੀ ਦਾ ਲਿਆ, ਬਹੁਤ ਵਧੀਆ। ਤੁਸੀਂ ਇੱਥੇ ਬਾਹਰ ਆ ਕੇ ਸੜਕ ਕੰਢੇ ਬਹਿ ਕੇ ਨਾਸ਼ਤਾ ਕਿਉਂ ਕਰ ਰਹੇ ਹੋ? ਵੈਸੇ ਵਧੀਆ ਲੱਗਦਾ। ਹਾਂਜੀ, ਪਹਿਲੇ ਅਸੀਂ ਕੱਲ ਇੱਥੇ ਆਏ ਸੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਏ ਸੀ। ਅਸੀਂ ਆਖਿਆ ਵੀ ਚਲੋ ਨਾਸ਼ਤਾ ਕਰ ਲੈਨੇ ਥੋੜਾ ਅੱਗੇ ਜਾ ਕੇ, ਤੇ ਬਹੁਤ ਵਧੀਆ ਲੱਗ ਰਿਹਾ। ਆਪਣਾ ਸਾਰਾ ਇੱਕੋ ਹੀ ਆ, ਪੰਜਾਬ ਸਾਰਾ ਆਪਣਾ ਬਹੁਤ ਵਧੀਆ ਲੱਗ ਰਿਹਾ। ਹਾਂਜੀ, ਤੇ ਆ ਨਾਲ ਭਰਜਾਈ ਵੀ ਹੈ ਤੁਹਾਡੇ, ਉਹਨਾਂ ਨੂੰ ਪੁੱਛਦੇ ਆ। ਹਾਂਜੀ, ਵਧੀਆ ਜੀ। ਕੀ ਨਾਂ ਤੁਹਾਡਾ? ਮੇਰਾ ਨਾਮ ਸਰਜੀਤ ਕੌਰ। ਅੱਛਾ, ਤੇ ਪਹਿਲੇ ਤਾਂ ਦੱਸੋ ਨਾਸ਼ਤਾ ਕੈਸਾ ਲੱਗ ਰਿਹਾ? ਬਹੁਤ ਵਧੀਆ। ਹਾਂਜੀ, ਬਹੁਤ ਵਧੀਆ। ਕੀ ਕਰ ਰਹੇ ਹੋ? ਕੀ ਖਾਧਾ? ਹਾਂਜੀ, ਹਲਵਾ ਪੂੜੀ ਹੈ, ਕੜਾਹ ਹੈ, ਲੱਸੀ ਆ। ਹਾਂਜੀ। ਤੇ ਪਹਿਲੇ ਵੀ ਕਦੀ ਇੱਥੋਂ ਬਾਹਰੋਂ ਨਾਸ਼ਤਾ ਕੀਤਾ ਕਿ ਨਹੀਂ? ਨਹੀਂ, ਅੱਜ ਪਹਿਲੇ ਦਿਨ ਹੀ ਕੀਤਾ। ਹਾਂਜੀ ਹਾਂਜੀ। ਤੇ ਬਾਕੀ ਵੀ ਕੋਈ ਹੋਰ ਵੀ ਬਾਹਰ ਗਏ ਹੋ, ਘੁੰਮੇ ਹੋ ਲਾਹੌਰ 'ਚ? ਹਾਂ, ਨਹੀਂ ਅਜੇ ਇੱਧਰ ਹੀ ਆਏ ਪਹਿਲੇ। ਚਲੋ, ਅੱਛਾ ਇਹ ਦੱਸੋ ਸਰਦਾਰ ਜੀ ਕਿ ਲਾਹੌਰ ਦਾ ਸੁਣਿਆ ਤੇ ਹੁਣਾ ਵਾ ਕਿ ਉਹ ਕਹਿੰਦੇ ਨਾ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ, ਤੇ ਅੱਜ ਤੁਸੀਂ ਦੇਖ ਰਹੇ ਹੋ ਤੇ ਕੈਸਾ ਲੱਗ ਰਿਹਾ? ਉਹ ਗੱਲ ਠੀਕ ਆ? ਹਾਂਜੀ ਹਾਂਜੀ, ਅੱਜ ਦੇਖ ਲਿਆ ਸਾਰਾ ਆਪਾਂ ਨਜ਼ਾਰਾ, ਸਾਰਾ ਲਾਹੌਰ ਦਾ ਦੇਖ ਲਿਆ। ਤੇ ਜਿਹੜੀ ਕਹਾਵਤ ਬਣੀ ਹੋਈ ਹੈ, ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ, ਅਸੀਂ ਜੰਮ ਗਏ ਅੱਜ। ਅੱਛਾ, ਅੱਜ ਜੰਮ ਗਏ। ਹਾਂਜੀ ਹਾਂਜੀ, ਬਹੁਤ ਵਧੀਆ ਲੱਗ ਰਿਹਾ। ਆਪਣੇ ਸਾਰੇ ਪੰਜਾਬੀ ਭਰਾ ਇੱਥੇ ਆ, ਪੰਜਾਬੀ ਬੋਲਦੇ ਆ ਤੇ ਬਹੁਤ ਵਧੀਆ ਲੱਗ ਰਿਹਾ ਆਪਾਂ ਨੂੰ। ਤੇ ਆ ਖਾਣਾ ਖਾ ਕੇ ਹੋਰ ਵੀ ਵਧੀਆ ਲੱਗ ਰਿਹਾ। ਅੱਛਾ, ਇੱਥੇ ਤੁਸੀਂ ਆਏ ਹੋ, ਤੁਹਾਨੂੰ ਲੋਕ ਇੱਥੇ ਮਿਲੇ ਆ, ਜ਼ਾਹਿਰ ਹੋਟਲ ਤੋਂ ਤੁਸੀਂ ਨਾਸ਼ਤਾ ਕਰ ਰਹੇ ਹੋ, ਲੋਕਾਂ ਦਾ ਮੇਲ ਮਿਲਾਪ ਕੈਸਾ ਤੁਹਾਡਾ? ਬਹੁਤ ਵਧੀਆ, ਲੋਕ ਬਹੁਤ ਵਧੀਆ ਨੇ ਇੱਥੋਂ ਦੇ, ਬਹੁਤ ਵਧੀਆ ਪਿਆਰ ਦਿੰਦੇ ਨੇ। ਅੱਛਾ ਲੱਗਦਾ ਜਦੋਂ ਪਿਆਰ ਦਿੰਦੇ ਨੇ, ਬਹੁਤ ਵਧੀਆ ਲੱਗਦੇ ਆ। ਆਪਣੇ ਜਿਹੜੇ ਵਿਛੜ ਚੁੱਕੇ ਜਿਹੜੇ ਭਰਾ ਆ ਆਪਣੇ 1947 ਵੇਲੇ, ਉਹ ਜਦੋਂ ਆਪਾਂ ਇੱਥੇ ਆ ਕੇ ਵੇਖੀਦਾ ਤਾਂ ਇੱਕੋ ਜਿਹਾ ਮਾਹੌਲ ਹੈ ਉੱਧਰ ਵੀ ਤੇ ਇੱਧਰ ਵੀ, ਬਹੁਤ ਵਧੀਆ ਲੱਗਦਾ। ਤੇ ਅੱਛਾ, ਹੁਣ ਤੁਸੀਂ ਅੱਜ ਜਾਣਾ ਵਾਪਸ, ਤੇ ਵਾਪਸ ਜਾ ਕੇ ਤੇ ਫਿਰ ਆਓਗੇ? ਮੁੜ ਕੇ ਆਉਣ ਨੂੰ ਦਿਲ ਕਰਦਾ? ਇਹ ਤੇ ਗੁਰੂ ਨਾਨਕ ਦੇਵ ਜੀ ਜਾਣਦੇ ਆ, ਜੇ ਉਹ ਵੀਜ਼ਾ ਲੱਗ ਜੂਗਾ ਫਿਰ ਆਪਾਂ ਆ ਵੀ ਸਕਦੇ ਆ। ਬਾਕੀ ਤੇ ਇੱਥੇ ਕੋਈ ਐਸਾ ਵਾਕਿਆ ਜਿਹੜਾ ਤੁਹਾਨੂੰ ਯਾਦਗਾਰ ਹੋਵੇ, ਤੁਹਾਡੇ ਲਈ ਕੋਈ ਐਸੀ ਗੱਲ ਹੋਈ ਹੋਵੇ? ਗੱਲ ਇਹੋ ਆ, ਜਦੋਂ ਆਪਾਂ ਛੋਟੇ ਹੁੰਦੇ ਸੁਣਦੇ ਸੀ ਵੀ ਜਿਹੜੇ ਗੁਰਦੁਆਰਾ ਸਾਹਿਬ ਇੱਥੋਂ ਪੰਥ ਤੋਂ ਵਿਛੋੜੇ ਗਏ ਆ, ਉਹਨਾਂ ਦੇ ਦਰਸ਼ਨ ਦੀਦਾਰ ਅਸੀਂ ਛੋਟੇ ਛੋਟੇ ਹੁੰਦੇ ਸੀ ਘਰਦਿਆਂ ਨੂੰ ਪੁੱਛੀਦਾ ਸੀ ਵੀ ਇਹ ਮੰਮੀ ਪਾਪਾ ਨੂੰ ਵੀ ਇਹ ਗੁਰਦੁਆਰੇ ਕਿੱਥੇ ਹੈਗੇ ਆ। ਉਹ ਦੱਸਦੇ ਵੀ ਇਹ ਪਾਕਿਸਤਾਨ ਦੇ ਵਿੱਚ ਰਹਿ ਗਏ, ਇੱਥੇ ਆਪਾਂ ਨਹੀਂ ਜਾ ਸਕਦੇ। ਪਰ ਉਹ ਜਦੋਂ ਅਸੀਂ ਹੁਣ ਵੱਡੇ ਹੋਏ, ਆਪਾਂ ਪਾਸਪੋਰਟ ਬਣਾ ਕੇ ਵੀਜ਼ਾ ਅਪਲਾਈ ਕੀਤਾ ਤੇ ਸਾਡਾ ਵੀਜ਼ਾ ਲੱਗ ਗਿਆ, ਤੇ ਹੁਣ ਅਸੀਂ ਖੁੱਲ੍ਹੇ ਦਰਸ਼ਨਦਾਰ ਕਰਕੇ ਬਹੁਤ ਵਧੀਆ ਲੱਗ ਰਿਹਾ, ਬਹੁਤ ਵਧੀਆ। ਮਨ ਨੂੰ ਸ਼ਾਂਤੀ ਮਿਲਦੀ ਗੁਰਦੁਆਰਾ ਸਾਹਿਬ ਆ ਕੇ ਮੱਥਾ ਟੇਕ ਕੇ, ਬਹੁਤ ਵਧੀਆ ਲੱਗ ਰਿਹਾ। ਚਲੋ ਜੀ, ਇਹ ਤੇ ਗੱਲ ਤੁਹਾਡੀ ਬਿਲਕੁਲ ਠੀਕ ਆ ਕਿ ਲੱਗ ਤੇ ਬੜਾ ਚੰਗਾ ਰਿਹਾ ਵਾ। ਅੱਛਾ, ਇੱਕ ਹੋਰ ਗੱਲ ਇਹ ਦੱਸ ਦਿਓ, ਅਖੀਰਲੀ ਗੱਲ, ਕਿ ਉੱਦਾਂ ਰੂਟੀਨ 'ਚ ਚਾਹ ਚੱਲਦੀ ਅੱਜ ਕੱਲ੍ਹ, ਤੁਸੀਂ ਇੱਥੇ ਲੱਸੀ ਪੀ ਰਹੇ ਹੋ ਸਪੈਸ਼ਲ? ਹਾਂ, ਇਹ ਦੱਸਦੇ ਸੀ ਕਿ ਲੱਸੀ ਇੱਥੋਂ ਦੀ ਬਹੁਤ ਮਸ਼ਹੂਰ ਆ, ਬਹੁਤ ਜ਼ਿਆਦਾ ਵਧੀਆ। ਇਸ ਕਰਕੇ ਅਸੀਂ ਸੋਚਿਆ ਵੀ ਚਲੋ ਜੇ ਮਸ਼ਹੂਰ ਆ ਤੇ ਲੱਸੀ ਪੀ ਕੇ ਦੇਖ ਲੈਂਦੇ ਆ।
ਅਸੀਂ ਜਿੱਦਣ ਦੇ ਆਏ ਆ ਸਾਨੂੰ 5-6 ਦਿਨ ਹੋ ਗਏ ਆਪਾਂ ਲੱਸੀ ਪੀਤੀ ਨੇ, ਅੱਜ ਪਹਿਲੇ ਦਿਨ ਪੀਣ ਜਾ ਰਹੇ ਹਾਂ ਤੇ ਵਧੀਆ ਹੀ ਹੋਏਗੀ ਕਿਉਂਕਿ ਸੁਣਨ ਵਿੱਚ ਆਈ ਹੈ ਕਿ ਵਧੀਆ ਹੀ ਹੋਏਗੀ। ਹਾਂਜੀ ਆ ਜੀ ਬੜੇ ਖੁਸ਼ ਆ ਸਰਦਾਰ ਜੀ ਇੱਥੇ ਆ ਕੇ ਸੜਕ ਕੰਢੇ ਬਹਿ ਕੇ ਨਾਸ਼ਤਾ ਕਰਨ। ਤੇ ਫੈਸਲ ਇੱਕ ਵਾਰੀ ਨਾ ਮੜ ਜਾ ਘੁਮਾ ਕੇ ਆ, ਮੈਂ ਕਹਿੰਦਾ ਇਲਾਕਾ ਵੀ ਦਿਖਾ ਦਈਏ ਕਿ ਕਿੱਥੇ ਬੈਠੇ ਸਰਦਾਰ ਜੀ ਨਾਸ਼ਤਾ ਕਰ ਰਹੇ ਆ। ਤੇ ਇਹ ਬਿਲਕੁਲ ਸ਼ਾਹੀ ਕਿਲੇ ਤੋਂ ਉਰਲੇ ਪਾਸੇ ਆ ਕੇ ਇੱਕ ਜਗ੍ਹਾ ਵਾ, ਯਾਨੀ ਕਿ ਗਲੀ ਅੰਦਰ ਨੂੰ ਜਾ ਰਹੀ ਆ ਸੈਦ ਮਿੱਠਾ ਹਸਪਤਾਲ ਵਾਲੇ ਪਾਸੇ।